Murders of Malik Moosewala put spotlight back on Punjabi gangs in Canada. 9 out of 11 men in Canada police most violent gangsters list are of Punjab origin. British Columbia police say they are linked to a slew of killings and shootings in the province. Authorities have also not yet initiated any action against other suspects in Malik's murder, namely Gurvinder Singh Dhaliwal, a close aide to Nijjar, Gurpreet Singh Sahota, a TV host at Channel Punjabi. ਹੁਣ ਜਿਹੜੇ ਵੀ ਉੱਥੇ ਦੂਲੇ ਨੇ ਜਾਂ ਰਣਜੀਤ ਸਿੰਘ ਨੇ ਇਹ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਨੂੰ ਵੀ ਤੁਸੀਂ ਦਹਿਸ਼ਤਗਰਦੀ ਜੋੜੋ, ਉਹਨਾਂ ਨਾਲ ਗੁਰਪ੍ਰੀਤ ਸਿੰਘ ਸਹੋਤੇ ਨੂੰ ਜੋੜੋ। The name of journalist Gurpreet Singh, husband of NDA MLA from British Columbia ਰਚਨਾ ਸਿੰਘ, ਪਹਿਲੀ ਗੱਲ ਕਿ ਜਿਹੜੀ ਵਾਈਫ ਹੈ MLA ਹੈ ਉਹਦਾ ਕੀ ਤਾਲੁਕ ਹੈ ਸਾਰੇ ਨਾਲ, ਤੁਸੀਂ ਨੇਮ ਡ੍ਰੌਪਿੰਗ ਕਿਉਂ ਕਰ ਰਹੇ ਹੋ? ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਨੂੰ ਕੈਨੇਡਾ ਦੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਲਗਾਤਾਰ ਜਾਰੀ ਹੈ ਔਰ ਹਿੰਦੁਸਤਾਨ ਟਾਈਮ ਤੇ ਅਖਬਾਰ ਦੇ ਇੱਕ ਆਰਟੀਕਲ ਵਿੱਚ ਕੈਨੇਡਾ ਦੇ ਪ੍ਰਮੁੱਖ ਜਰਨਲਿਸਟਾਂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਜਿਹੜੇ ਭਾਰਤੀ ਏਜੰਸੀਆਂ ਦੀ ਖੇਡ ਨੂੰ ਨਿਰਪੱਖ ਅੰਦਾਜ਼ ਵਿੱਚ ਬੇਨਕਾਬ ਕਰਦੇ ਹਨ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਭਾਰਤੀ ਏਜੰਸੀਆਂ ਬਹੁਤ ਗੰਦੀ ਖੇਡ, ਡਰਟੀ ਗੇਮ ਖੇਡ ਰਹੀਆਂ ਨੇ ਸਿੱਖਾਂ ਦੇ ਖਿਲਾਫ, ਇੰਟਰਫੀਅਰੈਂਸ ਸਾਡੇ ਗੁਰਦੁਆਰਿਆਂ ਦੇ ਵਿੱਚ, ਔਰ ਖਾਸ ਤੌਰ 'ਤੇ ਡਾਇਸਪੋਰਾ ਸਿੱਖ ਜਿਹੜੇ ਇਸ ਵੇਲੇ ਖਾਲਿਸਤਾਨ ਦੀ ਆਜ਼ਾਦੀ ਦੇ ਬੜੇ ਮਜ਼ਬੂਤ ਸਤੂਨ ਬਣ ਕੇ, ਪਿਲਰ ਬਣ ਕੇ ਜਿਹੜਾ ਆਪਣਾ ਰੋਲ ਅਦਾ ਕਰ ਰਹੇ ਨੇ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ, ਔਰ ਉਹਨਾਂ ਦੇ ਵਿੱਚ ਵੀ ਇਹ 4 ਮੁੱਖ ਮੁਲਕ ਅਮਰੀਕਾ, ਕੈਨੇਡਾ, ਬ੍ਰਿਟਨ ਔਰ ਆਸਟ੍ਰੇਲੀਆ ਜਿੱਥੇ ਬਿਲਕੁਲ ਪੀਸਫੁਲ ਅੰਦਾਜ਼ ਦੇ ਵਿੱਚ ਐਕਟੀਵਿਟੀਜ਼ ਹੋ ਰਹੀਆਂ ਨੇ, ਇਹਨਾਂ ਮੁਲਕਾਂ ਦੇ ਵਿੱਚ ਹਿੰਸਕ ਮਾਹੌਲ ਸਿਰਜਣ ਲਈ, ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੀਆਂ ਗਲਤ ਸਟੋਰੀਜ਼ ਪਲਾਂਟ ਕਰਾਉਣੀਆਂ, ਫਿਰ ਉਹਨਾਂ ਹੀ ਸਟੋਰੀਜ਼ ਨੂੰ ਅੱਗੇ ਜਿਹੜਾ ਆਪਣੇ ਜਿਹੜੇ ਉਹਨਾਂ ਨੇ 700-800 TV ਚੈਨਲ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਡਿਬੇਟ ਕਰਾ ਕੇ ਭਾਰਤ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ, ਇਹ ਦੱਸਣ ਦੇ ਲਈ ਕਿ ਬਾਹਰ ਜਿਹੜਾ ਇਹ ਖਾਲਿਸਤਾਨੀ ਦਹਿਸ਼ਤਗਰਦੀ ਔਰ ਇਹ ਉਹ ਭਾਰਤ ਦੇ ਖਿਲਾਫ ਇਹ ਤੇ ਉਹ, ਉਹਨੂੰ ਬਿਲਕੁਲ ਰੋਂਗਲੀ ਕਰਨਾ। ਫਿਰ ਇਹਨਾਂ ਦੇ ਪੇਡ ਜਰਨਲਿਸਟ ਜਿਹੜੇ ਨੇ, ਜਿਹੜੇ ਇਹਨਾਂ ਦੇ ਬਿਲਕੁਲ ਹੀ ਪੇ ਰੋਲ 'ਤੇ ਨੇ, ਜਿਵੇਂ ਕੈਨੇਡਾ 'ਚ ਕਰੋਨ ਬੈਨਰਜੀ ਨਾਂ ਦਾ ਲਿਖਦਾ ਰਿਹਾ, ਜਦੋਂ ਐਕਸਪੋਜ਼ ਹੁੰਦੇ ਨੇ ਫਿਰ ਕੋਈ ਹੋਰ ਨਵਾਂ ਨਾਂ ਲੱਭ ਲੈਂਦੇ ਨੇ, ਪਰ ਜਦੋਂ ਤੁਸੀਂ ਸਾਰੀ ਸਟੋਰੀ ਦੀ ਬਣਤਰ ਦੇਖਦੇ ਹੋ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਤਾਂ ਰਾਹ ਦੇ ਆਫਿਸ ਦੇ ਵਿੱਚ ਜਿਹੜੇ ਸਪੈਸ਼ਲ ਸੈੱਲ ਬੈਠੇ ਨੇ ਉਹ ਡਰਾਫਟ ਕਰਦੇ ਨੇ, ਉਸ ਤੋਂ ਪਹਿਲਾਂ ਖਬਰ ਇੱਕ ਪਲਾਂਟ ਕਰਨ ਤੋਂ ਪਹਿਲਾਂ ਉਸ ਕਿਸਮ ਦੀ ਕੋਈ ਹੋਰ ਖਬਰ ਲਵਾਈ ਹੁੰਦੀ ਹੈ, ਫਿਰ ਉਹਨੂੰ ਆਧਾਰ ਬਣਾ ਕੇ ਜਿਹੜਾ ਅੱਗੋਂ ਖਬਰ ਤੋਰੀ ਜਾਂਦੀ ਹੈ। ਜਿਵੇਂ ਅਸੀਂ ਜਦੋਂ ਕੱਲ੍ਹ ਦਾਦੂਵਾਲ ਦੇ ਰੋਲ ਦੀ ਗੱਲ ਕੀਤੀ ਕਿ ਭਾਈ ਉਹਨੇ ਇੱਕ ਵੀਡੀਓ ਮੈਸੇਜ ਦਿੱਤਾ ਹੈ ਕਿ ਜੀ ਜਿਹਦੇ 'ਚ ਉਹਨੇ ਕਿਹਾ ਕਿ ਬਾਹਰ ਬੈਠੀਆਂ ਔਰ ਖਾਸ ਤੌਰ 'ਤੇ ਸਿੱਖਸ ਫਾਰ ਜਸਟਿਸ ਦੇ ਹਵਾਲੇ ਨਾਲ ਕਿ ਜੀ ਇੱਥੇ ਸਾਡੇ ਅੰਮ੍ਰਿਤਧਾਰੀ ਮੁੰਡਿਆਂ ਨੂੰ ਪੈਸਿਆਂ ਦਾ ਪ੍ਰਲੋਭਨ ਦੇ ਕੇ ਉਹ ਜੇਲ੍ਹਾਂ 'ਚ ਸੜ ਰਹੇ ਨੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ, ਦੂਰ ਰਹੋ ਇਹ ਝੰਡੇ ਲਹਿਰਾਉਣ ਔਰ ਦੂਜੇ ਤੀਜੇ ਤੋਂ। ਹੁਣ ਅਜੇ ਉਸ ਦੇ ਵੀਡੀਓ ਮੈਸੇਜ ਦੀ ਆਵਾਜ਼ ਵੀ ਨਹੀਂ ਸੀ ਮੁੱਕੀ ਕਿ ਨਾਲ ਦੀ ਨਾਲ ਅਸੀਂ ਸਟੋਰੀ ਜਿਹੜੀ ਦੇਖ ਰਹੇ ਹਾਂ ਉਹਦੇ 'ਚ ਇਕੱਲਾ ਇਹ ਨਹੀਂ ਹੈ ਕਿ ਦਾਦੂਵਾਲ ਦਾ ਉਹ ਬਿਆਨ ਜਿਹੜਾ ਉਹਨੂੰ ਐਜ਼ ਏ ਜਿਹੜਾ ਐਵੀਡੈਂਸ ਕੋਟ ਕੀਤਾ ਜਾ ਰਿਹਾ ਕਿ ਜਿਸ ਸਿੱਖ ਦਹਿਸ਼ਤਗਰਦੀ ਬਾਹਰੋਂ ਕਿਵੇਂ ਆ ਰਹੀ ਹੈ। ਅਸੀਂ ਰਿਪਦਮਨ ਸਿੰਘ ਮਲਕ ਦੇ ਕੇਸ ਦੇ ਹਵਾਲੇ ਨਾਲ ਗੱਲ ਕੀਤੀ, ਹਾਲਾਂਕਿ ਜਿਹੜੇ 2 ਦੋਸ਼ੀ ਫੜੇ ਗਏ ਉਹਨਾਂ 'ਚੋਂ ਦੋਵੇਂ ਹੀ ਜਿਹੜੇ ਨੇ ਉਹ ਗੈਰ ਸਿੱਖ ਨੇ, ਇੱਕ ਵਿਤਨਾਮੀ ਮੂਲ ਦਾ, ਇੱਕ ਸ਼ਾਇਦ ਸਪੈਨਿਸ਼ ਮੂਲ ਦਾ, ਵਿਤਨਾਮੀ ਜਾਂ ਚੀਨੀ ਮੂਲ ਦਾ। ਔਰ ਇਸ ਗੱਲ ਦੀ ਮੰਗ ਕੈਨੇਡਾ ਦੇ ਸਿੱਖਾਂ ਵੱਲੋਂ ਵੀ, ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਕੌਂਸਲ ਵੱਲੋਂ ਵੀ ਕੀਤੀ ਗਈ। ਉਹਨਾਂ ਨੇ ਜਸਟਿਨ ਟਰੂਡੋ ਨੂੰ ਵੀ ਲਿਖਿਆ ਕਿ ਭਾਈ ਦੀ ਨਿਰਪੱਖ ਜਾਂਚ ਕਰਵਾਓ। ਇਹ ਏਅਰ ਇੰਡੀਆ ਵਾਲੇ ਹਾਦਸੇ ਲਈ ਵੀ ਜੋ ਕੁਝ ਹੋਇਆ ਹੈ ਭਾਰਤੀ ਏਜੰਸੀਆਂ ਜ਼ਿੰਮੇਵਾਰ ਸੀ ਜੀ, ਔਰ ਹੁਣ ਵੀ ਉਹ ਹੱਥ ਕਿਤੇ ਨਾ ਕਿਤੇ ਜਿਹੜਾ ਉਹ ਚੱਲ ਰਿਹਾ ਹੈ ਔਰ ਉਸ ਨੂੰ ਰੋਕਿਆ ਜਾਏ।
ਲੇਕਿਨ ਇਹਦੇ ਬਾਵਜੂਦ ਕਿ ਸਿੱਖਾਂ ਵੱਲੋਂ ਰਿਪੀਟਡਲੀ ਦੀ ਨਿਰਪੱਖ ਇਨਕੁਆਇਰੀ ਦੀ ਗੱਲ ਔਰ ਇਹ ਹੋਪ ਕੀਤੀ ਜਾਂਦੀ ਆਸ ਕੀਤੀ ਜਾਂਦੀ ਹੈ ਕਿ ਜਿਵੇਂ 2-3 ਹਫ਼ਤਿਆਂ ਦੇ ਵਿੱਚ ਕੈਨੇਡੀਅਨ ਏਜੰਸੀਆਂ ਨੇ ਕਾਤਲਾਂ ਨੂੰ ਫੜਿਆ, ਅੱਗੋਂ ਉਹਨਾਂ ਦੇ ਬਿਹਾਈਂਡ ਕੌਣ ਹੈ ਉਹ ਅਨਫੋਲਡ ਹੋਏਗਾ। ਪਰ ਕਿਉਂਕਿ ਜਿਵੇਂ ਏਅਰ ਇੰਡੀਆ ਦੇ ਹਾਦਸੇ ਤੋਂ ਇੱਕਦਮ ਬਾਅਦ ਸਿੱਖਾਂ ਦਾ ਮੀਡੀਆ ਟ੍ਰਾਇਲ ਤਾਂ ਇੰਡੀਆ ਨੇ ਕੀਤਾ ਹੀ ਕੀਤਾ, ਕੈਨੇਡਾ 'ਚ ਬੈਠੇ ਆਪਣੇ ਜਿਹੜੇ ਉਹਨਾਂ ਦੇ ਮੇਨ ਸਟ੍ਰੀਮ ਅਖਬਾਰ ਨੇ ਉਹਨਾਂ 'ਚ ਵੀ ਉਹਨਾਂ ਦੀ ਪਹੁੰਚ ਹੈ ਕੀਤਾ ਹੀ। ਇਹੀ ਹਾਲ ਅਸੀਂ ਮਲਕ ਦੇ ਕਤਲ ਤੋਂ ਬਾਅਦ ਦੇਖ ਰਹੇ ਹਾਂ ਕਿ ਲਗਾਤਾਰਤਾ ਦੇ ਨਾਲ ਜਿਹੜਾ ਹੈ ਉਹ ਸਿੱਖਾਂ ਨੂੰ ਨਿਸ਼ਾਨੇ 'ਤੇ ਲੈ ਕੇ ਔਰ ਹਰ ਖਬਰ ਜਿਹੜੀ ਵੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ, ਹਾਲਾਂ ਜਦੋਂ ਜਸਟਿਨ ਟਰੂਡੋ ਇੰਡੀਆ ਗਿਆ ਜਾਂ ਸਿੱਖ ਡੈਲੀਗੇਸ਼ਨ MP ਗਏ ਨੇ ਸਾਰੇ, ਉਸ ਤੋਂ ਬਾਅਦ ਆ ਕੇ ਉਹਨਾਂ ਦਾ ਵਰਤਾਰਾ ਉਹ ਤਾਂ ਨਹੀਂ ਰਿਹਾ, ਉਹਨਾਂ ਨੇ ਕਦੇ ਵੀ ਹੌਸਲੇ ਨਾਲ ਗੱਲ ਨਹੀਂ ਕੀਤੀ। ਲੇਕਿਨ ਉਹਨਾਂ ਦੀ ਚਾਹਨਾ ਤਾਂ ਜਿਵੇਂ ਉਹ ਖੁਦ ਉਹਨਾਂ ਦਾ ਆਪਣਾ ਸਿਸਟਮ ਹੈ ਕਿ ਜਿਹਨੂੰ ਮਰਜ਼ੀ ਜਿੱਥੋਂ ਮਰਜ਼ੀ ਚੁਕਾ ਲਓ, ਜਿਹਨੂੰ ਮਰਜ਼ੀ ਸਾਡੇ ਹਵਾਲੇ ਕਰ ਦਿਓ, ਉੱਥੋਂ ਕਹੀ ਜਾਓ ਜੀ ਉਹ ਫਲਾਣੇ ਦਹਿਸ਼ਤਗਰਦੀ ਨਿੱਜਰ ਨੇ ਕਰਤੀ, ਅਸੀਂ 10 ਲੱਖ ਦਾ ਇਨਾਮ ਰੱਖਤਾ, ਅਸੀਂ ਉਹਦਾ ਕਰਤਾ, ਅਸੀਂ ਲਿਸਟ ਦਿੱਤੀ ਹੈ ਐਕਸਟ੍ਰਾਡਾਈਟ ਕਰਕੇ ਸਾਡੇ ਹਵਾਲੇ। ਇਹ ਇਹਨਾਂ ਮੁਲਕਾਂ ਦੇ ਕਾਨੂੰਨ ਨੇ। ਜੇ ਤੁਸੀਂ ਕੋਈ ਕਿਸੇ ਤੇ ਚਾਰਜ ਲਾਉਂਦੇ ਹੋ, ਠੀਕ ਹੈ ਐਕਸਟ੍ਰਾਡੀਸ਼ਨ ਟ੍ਰੀਟੀ ਸਾਈਨ ਕੀਤੀਆਂ ਹੋਈਆਂ ਨੇ, ਇੱਥੇ ਅਦਾਲਤ 'ਚ ਜਾਏਗਾ, ਸਬੂਤ ਦੇਖੇ ਜਾਣਗੇ ਕੀ ਹੈਗਾ। ਪਰ ਉਹਨਾਂ ਦਾ ਮਕਸਦ, ਕਿਉਂਕਿ ਉਹ ਵੀ ਝੂਠ ਕਹਿ ਰਹੇ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਨਵੋਲਵਮੈਂਟ ਨਹੀਂ ਹੈ, ਝੂਠ ਹੀ ਬੋਲਣਾ, ਤੇ ਝੂਠ ਇਸ ਲਈ ਬੋਲਿਆ ਜਾ ਰਿਹਾ ਕਿ ਨੈਗੇਟਿਵਿਟੀ ਕ੍ਰੀਏਟ ਕਰੋ, ਜਿਹੜੀ ਨੈਗੇਟਿਵਿਟੀ ਹੁੰਦੀ ਵੀ ਹੈ ਜਦੋਂ ਇਸ ਕਿਸਮ ਦਾ ਪ੍ਰਚਾਰ ਹੁੰਦਾ। ਹੁਣ ਇੱਕ ਸਟੋਰੀ ਜਿਹੜੀ ਅੱਜ ਦੀ ਹਿੰਦੁਸਤਾਨ ਟਾਈਮਸ ਅਖਬਾਰ ਦੀ ਵਰਲਡ ਨਿਊਜ਼ ਦੇ ਵਿੱਚ ਪਲਾਂਟ ਕਰਵਾਈ ਗਈ ਹੈ, ਉਹਦਾ ਹੈਡਿੰਗ ਹੈ ਮਰਡਰਸ ਆਫ ਮਲਕ ਮੂਸੇਵਾਲਾ ਪੁੱਟ ਸਪੌਟਲਾਈਟ ਬੈਕ ਔਨ ਪੰਜਾਬੀ ਗੈਂਗਸ ਇਨ ਕੈਨੇਡਾ। ਹੁਣ ਪਹਿਲੀ ਗੱਲ ਤਾਂ ਮੂਸੇਵਾਲਾ ਦਾ ਮਰਡਰ ਵੀ ਜਿਹੜਾ ਏਜੰਸੀਆਂ ਦਾ ਆਪਣਾ ਕੰਮ ਹੈ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਕਿਸੇ ਗੋਲਡੀ ਬਰਾੜ ਦਾ ਨਾਂ ਲੈ ਕੇ ਗੈਂਗਸਟਰਸ ਦੇ ਪਾਇਆ। ਹੁਣ ਤੁਸੀਂ ਇਸ ਖਬਰ ਨੂੰ ਜੇ ਪਾਸੇ ਰੱਖ ਕੇ ਦੇਖੋ, ਟ੍ਰਿਬਿਊਨ ਅਖਬਾਰ ਜਿਹੜੀ ਨਾਰਥ ਇੰਡੀਆ ਦੀਆਂ ਵੱਡੀਆਂ ਅਖਬਾਰਾਂ 'ਚੋਂ ਹੈ, ਪੰਜਾਬ 'ਚ ਹਰ ਕੋਈ ਪੜ੍ਹਦਾ ਰਿਹਾ, ਉਹਦੀ ਕੱਲ੍ਹ ਰਾਤ ਮੈਂ ਸੌਣ ਤੋਂ ਪਹਿਲਾਂ ਜਦੋਂ ਦੇਖਿਆ ਤਾਂ ਉਹਦੀ ਟਾਈਟਲ ਮੁੱਖ ਖਬਰ ਸੀ 9 ਆਊਟ ਆਫ 11 men in Canada police most violent gangsters list are of Punjab origin. British Columbia police say they are linked to a slew of killings and shootings in the province. ਹੁਣ ਪਹਿਲੀ ਗੱਲ ਕਿ ਵੀ ਇਹ ਜਿਹੜੇ ਟਾਈਮਿੰਗ ਦੇਖੋ ਤਾਂ ਫਿਰ ਇਹ ਲੱਗਦਾ ਹੈ ਕਿ ਵੀ ਕੀ ਪਹਿਲਾਂ ਵਾਂਗ ਇੰਡੀਅਨ ਏਜੰਸੀਜ਼ ਇੱਥੋਂ ਦੇ ਪੁਲਿਸ ਜਾਂ ਨੈਟਵਰਕਸ ਵੀ ਵੱਡੀਆਂ ਜਾਂ ਇੰਡੀਆ ਨੂੰ ਖੁਸ਼ ਕਰ ਰਹੇ ਨੇ ਉਹ ਵੀ ਇਸ ਪੀਰੀਅਡ 'ਚ। ਹੁਣ ਜਿਹੜੀ ਹੈ ਕੋਈ ਇਹਨਾਂ ਨੇ ਕੈਨੇਡਾ ਪੁਲਿਸ ਨੇ, ਬ੍ਰਿਟਿਸ਼ ਕੋਲੰਬੀਆ ਨੇ ਕੋਈ ਲਿਸਟ ਜਾਰੀ ਕੀਤੀ ਹੈ ਕਿ ਇਹ 11 ਗੈਂਗਸਟਰਸ, ਉਹਨਾਂ ਦੀਆਂ ਪਿਕਚਰਸ ਵੀ ਨੇ ਕਿ ਭਾਈ ਇਹਨਾਂ ਦੇ ਇਹ ਬਹੁਤ ਖਤਰਨਾਕ ਨੇ, ਉਹ ਇਹ ਲੈਟ ਲੂਜ਼ ਨੇ, ਇਹਨਾਂ ਤੋਂ ਦੂਰ ਰਹੋ, ਇਹ ਵਾਇਲੈਂਟ ਹੋ ਸਕਦਾ, ਉਹਨਾਂ ਦੇ ਨਾਮ ਵੀ ਦਿੱਤੇ ਹੋਏ ਨੇ। ਔਰ ਉਹਦੇ 'ਚ 11 ਚੋਂ ਜਿਹੜੇ ਨੇ 9 ਪੰਜਾਬੀ ਓਰੀਜਨ ਦੇ ਨੇ। ਹੁਣ ਇਹ ਕੋਈ ਪ੍ਰਾਈਡ ਵਾਲੀ ਗੱਲ ਤਾਂ ਨਹੀਂ ਹੈ, ਲੇਕਿਨ ਹੁਣ ਜੇ ਇੱਕ ਪੰਜਾਬ ਵਿਚਲਾ ਅਖਬਾਰ ਇਸ ਟਾਈਟਲ ਦੇ ਥੱਲੇ ਕਿ ਭਾਈ 9 ਜਿਹੜੇ ਨੇ 11 ਚੋਂ ਖੂਨੀ ਗੈਂਗਸਟਰ ਜਿਹੜੇ ਨੇ ਉਹ ਪੰਜਾਬੀ ਮੂਲ ਦੇ ਨੇ, ਔਰ ਉਹਨਾਂ ਦਾ ਤੁਸੀਂ ਨਾਵਾਂ ਔਰ ਪਿਕਚਰਾਂ ਨਾਲ ਤੁਸੀਂ ਕਰ ਕੀ ਰਹੇ ਹੋ? ਕੀ ਕਰ ਰਹੇ? ਹੁਣ ਅਸੀਂ ਭਾਈ ਆ ਸਾਊਥ ਅਫਰੀਕਾ ਦੇ ਜਿਹੜੀ ਸਭ ਤੋਂ ਵੱਡੇ ਬਿਜ਼ਨਸ ਸਕੈਂਡਲ ਨਿਕਲੇ ਨੇ, ਪੈਸੇ ਖਾਣ ਦੇ ਗੁਪਤੇ ਭਰਾ ਨੇ, ਮੈਂ 10 ਖਬਰਾਂ ਰੋਜ਼ ਡਿਸਕਸ ਕਰ ਸਕਦਾ ਕਿ ਕਿੱਥੇ ਕਿੱਥੇ ਕਿਹੜੇ ਹਿੰਦੂ ਕਿਹੜੇ ਫਰਾਡ 'ਚ ਫੜੇ ਗਏ ਨੇ। ਪਰ ਸਾਡਾ ਇਹ ਨਜ਼ਰੀਆ ਨਹੀਂ ਹੁੰਦਾ ਕਿ ਭਾਈ ਅਸੀਂ ਕਿਸੇ ਮਜ਼ਹਬ ਨਾਲ ਜੋੜ ਕੇ ਕਰਨਾ। ਕ੍ਰਿਮੀਨਲ ਤਾਂ ਕ੍ਰਿਮੀਨਲ ਹੈ, ਕੋਈ ਵੀ ਹੈ, ਕਿਹਨਾਂ ਹਾਲਾਤਾਂ 'ਚ ਹੈ, ਕਿਉਂ ਹੈ, ਇਹ ਵੀ ਡਿਬੇਟ ਵੱਖਰੀ ਹੈ। ਹੁਣ ਇਹ ਜਦੋਂ ਖਬਰ ਟ੍ਰਿਬਿਊਨ ਨੇ ਲਾਈ ਦਾ ਮਤਲਬ ਹੈ ਕਿ ਭਾਰਤ ਦੇ ਸਾਰੇ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ, ਔਰ ਉਹਨਾਂ ਨੂੰ ਇਸ ਲਈ ਸੂਟ ਕਰਦੀ ਹੈ ਕਿਉਂਕਿ ਉਹ ਸਿੱਧੂ ਮੂਸੇਵਾਲਾ ਦਾ ਮਰਡਰ ਵੀ ਗੈਂਗਸਟਰਸ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ। ਔਰ ਜੋ ਕੁਛ ਇਸ ਵੇਲੇ ਖਾਲਿਸਤਾਨੀ ਐਕਟੀਵਿਟੀ ਹੈ, ਕਿਉਂਕਿ ਇਹਨਾਂ ਨੇ ਜਦੋਂ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਇਆ ਇੱਕ ਸੋ ਕਾਲਡ ਟਾਰਗੇਟ ਸ਼ੂਟਰ ਦਾ ਪਾਕਿਸਤਾਨ ਬਾਰਡਰ ਦੇ ਨੇੜੇ, ਅਟਾਰੀ ਦੇ ਨੇੜੇ ਪਿੰਡ 'ਚ ਜਾ ਕੇ, ਭਕਨਾ ਪਿੰਡ ਦੇ ਵਿੱਚ, ਤਾਂ ਉਦੋਂ ਪਹਿਲਾਂ ਇਹਨਾਂ ਨੇ ਖਬਰ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਜਿਵੇਂ ਸਿਕਸ ਫਾਰ ਜਸਟਿਸ ਵਾਲੇ ਉਹਨੂੰ ਸੇਫਲੀ ਪਾਕਿਸਤਾਨ ਕੱਢਣਾ ਚਾਹੁੰਦੇ ਸੀ ਕਿ ਤੁਸੀਂ ਈਵਨ ਗੈਂਗਸਟਰ ਲਾਈਨ ਨੂੰ ਵੀ ਉੱਥੋਂ ਚੁੱਕ ਕੇ ਕੈਨੇਡਾ ਤੋਂ ਇੰਡੀਆ ਦੀ ਉਹਨੂੰ ਨਾਲ ਪਾਕਿਸਤਾਨ ISI ਜਾਂ ਦੂਜੇ ਦੇ ਨਾਲ ਜੋੜੋ। ਉਹ ਤਾਂ ਜੁੜੀ ਨਹੀਂ, ਗੱਲ ਬਣੀ ਨਹੀਂ। ਔਰ ਬਾਅਦ 'ਚ ਪਿੰਡ ਵਾਲਿਆਂ ਨੇ ਵੀ ਕਿਹਾ ਵੀ ਅਸੀਂ ਉਹਨਾਂ ਨੂੰ ਨਾ ਆਉਂਦਿਆਂ ਦੇਖਿਆ, ਨਾ ਕੋਈ ਮੁਕਾਬਲਾ ਦੇਖਿਆ, ਲੋਕਾਂ ਨੂੰ ਤਾਂ ਘਰਾਂ ਦੇ ਅੰਦਰ। ਪਰ ਉਹ ਕਹਾਣੀ ਖਤਮ ਕਰਕੇ ਤੁਸੀਂ ਦੇਖੋਗੇ ਕਿ ਮੀਡੀਆ 'ਚੋਂ ਸਿੱਧੂ ਮੂਸੇਵਾਲਾ ਦੇ ਕੇਸ ਕਿੱਥੇ ਸਟੈਂਡ ਕਰਦਾ ਹੈ,
ਗੈਂਗਸਟਰ ਦੇ ਪਿੱਛੇ ਕੌਣ ਹੈ ਉਹ ਤੁਹਾਨੂੰ ਹੁਣ ਖਬਰ ਨਹੀਂ ਮਿਲੇਗੀ। ਹੁਣ ਉਹਨਾਂ ਨੇ ਸਾਰਾ ਫੋਕਸ ਜਿਹੜਾ ਹੈ ਉਹ ਕੈਨੇਡਾ ਸ਼ਿਫਟ ਕਰਕੇ ਮਲਕ ਦੇ ਨਾਲ, ਔਰ ਮਲਕ ਦੇ ਨਾਲ ਗੈਂਗਸਟਰ ਵਾਲੀ ਕਹਾਣੀ ਜੋੜਤੀ, ਇਹਨੂੰ ਮੂਸੇਵਾੜਾ ਨਾਲ ਜੋੜਤਾ। ਔਰ ਜਿਹੜੀ ਇਹ ਸ਼ਿਸ਼ਰ ਗੁਪਤਾ ਨਾਂ ਦੇ ਕਿਸੇ ਇਸ ਕਿਸਮ ਦੇ ਜਿਹੜਾ ਉਹਨਾਂ ਦਾ ਹੀ ਬੰਦਾ ਹੈ ਏਜੰਸੀਆਂ ਦਾ, ਉਹਦੀ ਸਟੋਰੀ 'ਚ ਉਹਨਾਂ ਨੇ ਕੈਨੇਡਾ ਦੇ ਵਿੱਚ ਦੋ ਜਰਨਲਿਸਟ ਬੜੀ ਪ੍ਰੋਮੀਨੈਂਟਲੀ ਜਿਨ੍ਹਾਂ ਨੂੰ ਮੈਂ ਵੀ ਫੋਲੋ ਕਰਦਾ ਹਾਂ ਔਰ ਜ਼ਾਹਰ ਹੈ ਕਿ ਗੁਰਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਲੱਕੀ ਸਹੋਤਾ ਕਿਹਾ ਜਾਂਦਾ ਹੈ, ਚੜ੍ਹਦੀ ਕਲਾ ਦੇ ਮੈਨੇਜਿੰਗ ਐਡੀਟਰ ਰਹੇ ਨੇ। ਅਸੀਂ ਆਲਮੋਸਟ 20-25 ਸਾਲ ਟੂਗੈਦਰਨੈਸ ਦੇ ਨਾਲ ਕੰਮ ਕੀਤਾ ਹੈ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜਿਹੜੇ ਕਿ ਬੜੇ ਨਿਰਪੱਖ ਤੌਰ ਦੇ ਉੱਤੇ ਅੰਗਰੇਜ਼ੀ 'ਚ ਕਿਸੇ ਜ਼ਮਾਨੇ 'ਚ ਟ੍ਰਿਬਿਊਨ ਦੇ ਕੋਰਸਪੋਂਡੈਂਟ ਸੀ ਪੰਜਾਬ ਦੇ ਵਿੱਚ, ਉਹ ਵੀ ਜਿਹੜਾ ਆਪਣੀ ਲਿਖਤ ਲਿਖਦੇ ਨੇ। ਔਰ ਉਹਨਾਂ ਦੀ ਵਾਈਫ ਜਿਹੜੀ ਹੈ ਉਹ MLA ਵੀ ਹੈ ਬ੍ਰਿਟਿਸ਼ ਕੋਲੰਬੀਆ ਤੋਂ। ਹੁਣ ਇਸ ਸਾਰੇ ਮਲਕ ਕੇਸ ਦੇ ਪੀਰੀਅਡ 'ਚ ਵੀ ਇਹਨਾਂ ਦੋਨਾਂ ਹੀ ਗੁਰਪ੍ਰੀਤ ਸਿੰਘ ਹੋਰਾਂ ਨੇ, ਗੁਰਪ੍ਰੀਤ ਸਿੰਘ ਜਿਹੜਾ ਸਹੋਤਾ ਵੀ ਔਰ ਦੂਸਰੇ ਗੁਰਪ੍ਰੀਤ ਸਿੰਘ ਦੇਸੀ ਸਟੇਟ ਜਾਂ ਕੀ ਉਹਨਾਂ ਦਾ ਨਾਂ ਨਹੀਂ ਮੇਰੇ ਮੂੰਹ ਚੜਿਆ, ਜਿਹੜੀ ਉਹਨਾਂ ਦੀ ਪਬਲੀਕੇਸ਼ਨ ਹੈ, ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਜੀ ਨਿਰਪੱਖ ਜਾਂਚ ਕਰਾਓ ਕਿ ਭਾਈ ਅਸੀਂ ਕਿਸੇ ਦੀ ਸਾਈਡ ਨਹੀਂ ਲੈਂਦੇ, ਪਰ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ 에ਅਰ ਇੰਡੀਆ ਦੇ ਹਵਾਲੇ ਨਾਲ ਵੀ ਸੱਚ ਕਦੇ ਸਾਹਮਣੇ ਨਹੀਂ ਆਇਆ ਕੌਣ ਬਿਹਾਈਂਡ ਹੈ। ਔਰ ਹੁਣ ਮਲਕ ਦੇ ਕੇਸ ਦੇ ਮਾਮਲੇ 'ਚ ਵੀ ਹੁਣ ਕਿਉਂਕਿ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦੇ ਕੋਲ ਵੀ ਸਵਾਲ ਚੁੱਕਿਆ, ਇੰਡੀਅਨ ਏਜੰਸੀਆਂ ਦੇ ਕਾਰੇ ਨੂੰ ਵੀ ਜਿਹੜਾ ਕੀਤਾ, ਔਰ ਇਹਨਾਂ ਨੂੰ ਲੱਗਾ ਇੰਡੀਅਨ ਏਜੰਸੀਆਂ ਨੂੰ ਕਿ ਭਾਈ ਇਹਨਾਂ ਨੂੰ ਵੀ ਗੰਦਲੇ ਕਰੋ। ਹੁਣ ਅਸੀਂ ਦੇਖ ਰਹੇ ਹਾਂ, ਅਸੀਂ ਤਾਂ ਆਪਣੇ ਹਵਾਲੇ ਨਾਲ TV 84 ਦੇ ਦੇਖਦੇ ਹਾਂ ਕਿ ਕਿਵੇਂ ਕੱਲਾ ਇਹੀ ਨਹੀਂ ਵੀ ਸਾਡਾ ਪੇਜ ਉੱਥੇ ਬਲੌਕ ਕੀਤਾ ਹੈ, ਇੱਥੇ ਫੇਸਬੁੱਕ ਹੋਏ YouTube ਹੋਏ ਸਾਨੂੰ ਇੰਨਾ ਕੁ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ, ਜਿਹਨੂੰ ਪਤਾ ਨਹੀਂ ਕੀ ਟਰਮ ਯੂਜ਼ ਹੁੰਦੀ ਹੈ, ਸ਼ੈਡੋ ਬਲੌਕਿੰਗ, ਕਿ ਕਿਸੇ ਤੱਕ ਪਹੁੰਚਦਾ ਹੀ ਨਹੀਂ ਹੈ। ਹੁਣ ਜਿੱਥੇ 30-40 ਹਜ਼ਾਰ ਜਿਹੜੇ ਵਿਊਅਰ 24 ਘੰਟਿਆਂ 'ਚ ਕੁਝ ਸੈਗਮੈਂਟਸ ਤੇ ਆਉਂਦੇ ਸੀ, ਹੁਣ ਉਹ ਸਿਮਟ ਕੇ 2-4 ਹਜ਼ਾਰ 'ਚ ਰਹਿ ਗਏ ਨੇ। ਕਿਉਂਕਿ ਇਹਨਾਂ ਦੇ ਵਿੱਚ ਵੀ ਕਿਸ ਲੈਵਲ ਤੇ ਕੀ ਰਿਪੋਰਟਾਂ ਕਰਦੇ ਨੇ, ਕੀ ਇਹਨਾਂ ਦਾ ਪਾਰਟ ਹੈ, ਔਰ ਜਿੱਥੇ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੀ ਆਵਾਜ਼ ਕੋਈ ਉੱਠਦੀ ਹੈ ਉਹਨੂੰ ਤੁਸੀਂ ਕਿਵੇਂ ਬੰਦ ਕਰਨਾ ਹੈ, ਉਹਦੇ ਲਈ ਇਹੀ ਹੁੰਦਾ ਕਿ ਉਹਨੂੰ ਵੀ ਜੋੜ ਦਿਓ ਨਾਲ, ਦਹਿਸ਼ਤਗਰਦੀ ਨਾਲ ਜੋੜ ਦਿਓ, ਗੈਂਗਸਟਰਾਂ ਨਾਲ ਜੋੜ ਦਿਓ, ਖਾਲਿਸਤਾਨੀਆਂ ਨਾਲ ਜੋੜ ਦਿਓ। ਔਰ ਇਹ ਖਬਰ ਜਿਹਦੇ 'ਚ ਉਹਨਾਂ ਨੇ ਇਸ ਗੈਂਗਸਟਰਸ ਨੂੰ ਜੋੜਿਆ, ਮੂਸੇਵਾੜਾ ਦੇ ਮਰਡਰ ਦੇ ਨਾਲ ਗੋਲਡੀ ਬਰਾੜ ਨੂੰ ਜੋੜਿਆ, ਇੱਧਰ ਜਿਨ੍ਹਾਂ ਨੂੰ ਇਹਨਾਂ ਨੇ ਜਿਹੜਾ ਇਹ ਕਹਿ ਕੇ ਜੀ ਉੱਥੋਂ ਉਹ ਆਰਡਰ ਪਤਾ ਨਹੀਂ ਕੀ ਨਾਂ ਉਹਦਾ ਰੱਖ ਦਿੱਤਾ ਕਿਸੇ ਫੋਰਸ ਦਾ ਜੀ, ਕੈਨੇਡਾ 'ਚੋਂ ਹੈ, ਔਰ ਉਹ ਆਰਡਰ ਦਿੱਤੇ ਜਾਂਦੇ ਨੇ ਉੱਥੇ ਕਿਲਿੰਗ ਲਈ। ਔਰ ਇਸ ਸ਼ਿਸ਼ਰ ਗੁਪਤਾ ਦੀ ਸਟੋਰੀ 'ਚ ਮੁੱਖ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਮਕਸਦ ਇਹਨਾਂ ਦਾ ਇੱਕੋ ਹੀ ਹੈ ਕਿ ਭਾਈ ਕਿਵੇਂ ਸਿੱਖ ਲਹਿਰ ਨੂੰ ਬਦਨਾਮ ਕਰਨਾ। ਔਰ ਉਸ ਦੇ ਚੱਲਦਿਆਂ ਉਹਨਾਂ ਨੇ ਇਸ ਸਟੋਰੀ ਦੇ ਵਿੱਚ ਈਵਨ ਲਿਟਲ ਸਪੋਰਟ ਫਰਮ ਕੈਨੇਡਾ, UK ਐਂਡ ਅਦਰ ਵੈਸਟਰਨ ਕੰਟਰੀਜ਼, ਇੱਕ ਟਾਈਟਲ ਇਹ ਵੀ ਦਿੱਤਾ ਹੈ ਕਿ ਜੀ ਅਸੀਂ ਇਹ ਵੀ ਕਿਹਾ ਉਹ ਵੀ ਕਿਹਾ। ਔਰ ਲੇਕਿਨ ਇਹ ਹਕੂਮਤਾਂ ਕੋਈ ਜਿਹੜੀਆਂ ਨੇ India's effort to seek their deportation to India despite furnishing tangible proof to the Canadian authorities have barely borne any fruit। ਕੈਨੇਡੀਅਨ ਗਵਰਨਮੈਂਟ ਨੂੰ ਵੀ ਗਿਲਟ ਦਿਓ ਕਿ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ, ਸਬੂਤ ਵੀ ਦੇ ਰਹੇ ਹਾਂ ਟੈਂਜੀਬਲ, ਇਹਨਾਂ ਨੂੰ ਵੀ ਪਤਾ ਹੈ ਕਿੰਨੇ ਕੁ ਟੈਂਜੀਬਲ ਨੇ ਔਰ ਕੋਰਟ 'ਚ ਕਿੰਨੇ ਐਕਸਟੈਂਡ ਕਰ ਸਕਦੇ ਨੇ। ਔਰ ਇਹ ਉਹਨਾਂ ਨੇ ਕਿਹਾ ਕੈਨੇਡਾ ਦਾ UK ਐਂਡ ਅਦਰ ਵੈਸਟਰਨ ਕੰਟਰੀਜ਼ ਗਿਵ two hoots to India's demand to return to India the criminals responsible for carrying out terror activities। ਔਰ ਉਹਨਾਂ ਨੇ ਕਿਹਾ ਜੀ ਇਹ two hoots, ਇਹ ਬਿਲਕੁਲ ਹੀ ਸਾਨੂੰ ਕਹਿੰਦੇ ਨੇ ਦਫਾ ਹੋਵੋ, ਉਹਨਾਂ ਨੇ ਕੀ ਕਰਨਾ। ਫਿਰ 에ਅਰ ਇੰਡੀਆ ਨੂੰ ਉਹਨਾਂ ਨੇ ਰੇਕ ਕੀਤਾ, ਦੇਖੋ ਜੀ ਇੰਨਾ ਵੱਡਾ ਹੋਇਆ, ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਫਿਰ ਇਬਦਮਨ ਮਲਕ ਦੀ ਕਿਲਿੰਗ ਨਾਲ ਔਰ ਜਿਹੜਾ 2 ਜਰਨਲਿਸਟ ਦੇ ਹਵਾਲੇ ਨਾਲ ਜਿਹੜਾ ਇਹਨਾਂ ਨੇ ਮਿਸ ਇਨਫੋਰਮੇਸ਼ਨ ਦਿੱਤੀ ਹੈ, ਜਿਹਨੂੰ ਅਸੀਂ ਇਕੱਲਾ ਕੰਡੈਮ ਹੀ ਨਹੀਂ ਕਰਦੇ, ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਹੈ, ਇਹਨਾਂ ਦੇ ਉੱਤੇ ਡਿਫੇਮੇਸ਼ਨ ਕੇਸ ਕੀਤਾ ਜਾਣਾ ਚਾਹੀਦਾ ਹੈ। ਅਥਾਰਟੀਜ਼ have also not yet initiated any action against other suspects in Malk's murder। ਹੁਣ ਉਹਨਾਂ ਨੂੰ ਕਿਹਨੇ ਸਸਪੈਕਟ ਬਣਾਇਆ? ਇਹਨਾਂ ਦੇ ਮੀਡੀਆ ਨਹੀਂ, ਇਹਨਾਂ ਦੀ ਗਵਰਨਮੈਂਟ ਨੇ, ਏਜੰਸੀਆਂ ਨੇ ਤਾਂ ਦੋਵੇਂ ਜਿਹੜੇ ਕੈਨੇਡੀਅਨ ਪੁਲਿਸ ਨੇ ਲੱਭ ਕੇ ਦੋਵੇਂ ਸਾਹਮਣੇ ਰੱਖਤੇ ਨੇ। ਉਹਨਾਂ ਦੇ ਨਾਲ ਚੱਲ ਰਹੀ ਹੋਏਗੀ ਉਹਨਾਂ ਦੀ ਇੰਟਰੋਗੇਸ਼ਨ ਕਿ ਭਾਈ ਤੁਸੀਂ ਕਿਹਦੇ ਕਹਿਣ ਤੇ ਕੀਤਾ ਜਾਂ ਤੁਹਾਡਾ ਕੀ ਮੋਟਿਵ ਸੀ ਇਹਦੇ ਥੱਲੇ। ਲੇਕਿਨ ਇਹਨਾਂ ਦਾ ਇਹ ਕਹਿਣਾ ਕਿ ਜੀ ਦੂਸਰੇ ਜਿਹੜੇ ਨੇ ਨੇਮਲੀ ਗੁਰਵਿੰਦਰ ਸਿੰਘ ਧਾਲੀਵਾਲ, ਇਹ ਕਲੋਜ਼ ਏ ਟੂ ਨਿੱਜਰ। ਹੁਣ ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਵੀ, ਨਿੱਜਰ ਨੂੰ ਤਾਂ ਬਣਾਇਆ ਹੀ ਬਣਾਇਆ ਸਸਪੈਕਟ, ਧਾਲੀਵਾਲ ਨੂੰ ਵੀ ਬਣਾ ਦਿਓ। ਗੁਰਪ੍ਰੀਤ ਸਿੰਘ ਸਹੋਤਾ ਇਹ TV ਹੋਸਟ ਐਟ ਚੈਨਲ ਪੰਜਾਬੀ,
ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਨੇ ਹੁਣ ਇਹ ਟੀਵੀ ਐਂਕਰ ਵੀ ਨੇ ਚੈਨਲ ਪੰਜਾਬੀ ਤੇ, ਵਿਚ ਇਜ਼ ਓਨਡ ਬਾਈ ਹਾਰਡਕੋਰ ਖਾਲਿਸਤਾਨੀ ਪੈਰੀ ਦੂਲੇ ਰਣਜੀਤ ਸਿੰਘ ਖਾਲਸਾ ਆਲਸੋ ਕਾਲਡ ਕਾਲਾ ਇੰਚਾਰਜ ਆਫ ਖਾਲਿਸਤਾਨੀ ਗੁਰਦੁਆਰਾ ਐਟ ਐਬਸਫੋਰਡ। ਹੁਣ ਜਿਹੜੇ ਵੀ ਉੱਥੇ ਦੂਲੇ ਨੇ ਜਾਂ ਰਣਜੀਤ ਸਿੰਘ ਨੇ ਇਹ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਨੂੰ ਵੀ ਤੁਸੀਂ ਦਹਿਸ਼ਤਗਰਦੀ ਜੋੜੋ, ਉਹਨਾਂ ਨਾਲ ਗੁਰਪ੍ਰੀਤ ਸਿੰਘ ਸਹੋਤੇ ਨੂੰ ਜੋੜੋ, ਗੁਰਪ੍ਰੀਤ ਸਿੰਘ ਸਹੋਤੇ ਨੂੰ ਜਿਹੜਾ ਤੁਸੀਂ ਉਹ ਸਾਰੇ ਦੇ ਨਾਲ ਜੋੜੋ। ਦਾ ਨੇਮ ਆਫ ਜਰਨਲਿਸਟ ਗੁਰਪ੍ਰੀਤ ਸਿੰਘ, ਹਸਬੈਂਡ ਆਫ NDA MLA ਫਰੋਮ ਬ੍ਰਿਟਿਸ਼ ਕੋਲੰਬੀਆ ਰਚਨਾ ਸਿੰਘ। ਪਹਿਲੀ ਗੱਲ ਕਿ ਜਿਹੜੀ ਵਾਈਫ ਹੈ MLA ਹੈ ਉਹਦਾ ਕੀ ਤਾਲੁਕ ਹੈ ਸਾਰੇ ਨਾਲ, ਤੁਸੀਂ ਨੇਮ ਡ੍ਰੌਪਿੰਗ ਕਿਉਂ ਕਰ ਰਹੇ ਹੋ? ਤਾਂ ਕਿ ਕੱਲ੍ਹ ਨੂੰ ਜਿਵੇਂ ਇਹਨਾਂ ਨੇ ਜਗਮੀਤ ਸਿੰਘ ਦੂਸਰੇ ਜਿਹੜੇ ਨੇ ਉਹਨਾਂ ਦੇ ਖਿਲਾਫ ਮੁਹਿੰਮ ਹਿੰਦੂ ਤੋਂ ਵੀ ਵਿੜਦੇ ਨੇ ਵੀ ਇਹਨਾਂ ਨੂੰ ਹਰਾਓ, ਇਹ ਉਹਨੂੰ ਵੀ ਬੀਬੀ ਨੂੰ ਜਿਹੜੀ ਕਿ ਬੜੀ ਕਾਬਲੀਅਤ ਦੇ ਨਾਲ ਆਪਣਾ ਫਰਜ਼ ਜਿਹੜਾ ਇਲੈਕਟਿਡ ਆਫੀਸ਼ੀਅਲਸ ਦਾ ਹੁੰਦਾ ਨਿਭਾ ਰਹੀ ਹੈ, ਉਸ ਨੂੰ ਵੀ ਲਬੇੜਨ ਦਾ ਯਤਨ ਹੈ। ਆਲਸੋ ਫਿਗਰਸ ਐਜ਼ ਏ ਪ੍ਰੋਵੋਕੇਟਰ ਅਗੇਂਸਟ ਮਲਿਕ। ਹੁਣ ਪ੍ਰੋਵੋਕੇਟਰ, ਹੁਣ ਜਿਹੜਾ ਜਰਨਲਿਸਟ ਤੁਹਾਨੂੰ ਸਵਾਲ ਕਰੇ ਕਿ ਤੁਸੀਂ ਦੱਸੋ, ਔਰ ਪ੍ਰੋਫੈਸ਼ਨਲ ਜਰਨਲਿਸਟ ਹੈ ਗੁਰਪ੍ਰੀਤ ਸਿੰਘ, ਇੱਥੇ ਵੀ TV 84 ਦੇ ਵੀ ਆਏ, ਅਕਸਰ ਉਹਨਾਂ ਨਾਲ ਗੁਫ਼ਤਗੂ ਦੇ ਵਿੱਚ ਗੱਲਬਾਤ ਵੀ ਹੁੰਦੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਮਨਿੰਦਰ ਬੋਇਲ, ਇਹ ਵੀ ਉਹਨਾਂ ਨੇ ਬ੍ਰਿਟਿਸ਼ ਜਿਹੜੀ ਗੁਰਦੁਆਰਾ ਸਿੱਖ ਕੌਂਸਲ ਹੈ ਉਹਦੇ ਵੀ ਅਹੁਦੇਦਾਰ ਨੇ, ਔਰ ਬੜਾ ਜਿਹੜਾ ਜਾਣਕਾਰੀ ਰੱਖਣ ਵਾਲਾ ਸਪੀਕਰ ਵੀ ਹੈ ਮਨਿੰਦਰ, ਉਹਨੂੰ ਵੀ ਨਾਲ ਜੋੜ ਦਿੱਤਾ ਹੈ ਕਿ ਜੀ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਜਿਹੜੇ ਗਿਆਨੀ ਨੇ ਆਉਣਾ ਸੀ ਮਲਕ ਦੇ ਸੱਦੇ ਤੇ ਐਬਸਫੋਰਡ ਖਾਲਸਾ ਕਾਲਜ ਦਾ ਉਦਘਾਟਨ ਕਰਨ, ਉਹਨੂੰ ਬੜੀ ਜਿਹੜੀ ਹੈ ਧਮਕੀਆਂ ਵਾਲੀ ਚਿੱਠੀ, ਉਹਨਾਂ ਤੋਂ ਉਹਨੂੰ ਕਿਹਾ ਸੀ ਕਿ ਬਈ ਇਹ ਬੰਦਿਆਂ ਦਾ ਕਿਰਦਾਰ ਦੇਖ ਲਓ ਔਰ ਅਕਾਲ ਤਖਤ ਦਾ ਜਥੇਦਾਰ ਹੋ ਤੁਸੀਂ ਦੇਖੋ ਕਿ ਭਾਈ ਇਹਦੇ ਇੱਥੇ ਜਿਹੜੀ ਸੰਗਤ ਇਹਨੂੰ ਪਸੰਦ ਨਹੀਂ ਕਰਦੀ। ਫਿਰ ਇਹ ਜਿਹੜਾ ਇਸ ਸਾਰਿਆਂ ਨੂੰ ਜੋੜ ਕੇ ਹੁਣ ਮੈਂ ਜਿਵੇਂ ਗੱਲ ਕੀਤੀ ਵੀ ਦਾਦੂਵਾਲ ਦਾ ਮੈਸੇਜ ਕਿੱਥੋਂ ਲਿਆਂਦਾ, ਹੁਣ ਇਹ ਸਟੋਰੀ ਦੀ ਕ੍ਰੈਡੀਬਿਲਿਟੀ ਕੋਈ ਸਬੂਤ ਨਹੀਂ ਹੈ, ਕੋਈ ਗੱਲ ਨਹੀਂ ਹੈ। ਇਹ ਪ੍ਰੋਮੀਨੈਂਟ ਸਿੱਖ ਪ੍ਰੀਚਰ ਬਲਜੀਤ ਸਿੰਘ ਦਾਦੂਵਾਲ, ਪਹਿਲਾਂ ਪ੍ਰੋਮੀਨੈਂਟ ਬਣਾਇਆ ਕਿ ਨੇ ਉਹੀ ਮੋਲ ਜਿਹੜਾ ਬਿਲਟ ਕੀਤਾ। ਬਲਜੀਤ ਸਿੰਘ ਦਾਦੂਵਾਲ ਹੂ ਇਜ਼ ਆਲਸੋ ਦਾ ਪ੍ਰੈਜ਼ੀਡੈਂਟ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਦਾ ਭਾਰ ਬਣਾਉਣ ਲਈ ਉਹਨੂੰ ਉੱਥੇ ਵੀ ਰੱਖਿਆ ਹੋਇਆ, ਹੈਜ਼ ਕਾਲਡ ਆਊਟ ਦਾ ਟੈਰਰ ਆਊਟਫਿਟ ਸਿੱਖਸ ਫਾਰ ਜਸਟਿਸ ਫਾਰ ਮਿਸਗਾਈਡਿੰਗ ਸਿੱਖ ਯੂਥਸ ਐਸਪੈਸ਼ਲੀ ਬੈਪਟਾਈਜ਼ ਵਨਸ ਅਗੇਂਸਟ ਇੰਡੀਆ। ਹੁਣ ਤੁਸੀਂ ਉਹਦਾ ਨਾਮ ਵਰਤ ਕੇ ਜਿਹੜਾ ਉਹਨੂੰ ਕਿ ਜੀ ਦੇਖੋ ਸਿੱਖ ਕਰ ਰਹੇ ਨੇ। ਹੁਣ ਕੈਨੇਡਾ 'ਚ ਪਹਿਲਾਂ ਹੀ ਫੋਕਸ ਸੀ ਕਿ ਭਾਈ ਉਹਨਾਂ ਨੇ ਕੈਨੇਡਾ ਨੂੰ ਬਦਨਾਮ ਕਰਨਾ ਹੈ, ਸਿੱਖਾਂ ਦਾ ਜਿਹੜਾ ਕਾਫੀਆ ਕੱਸਣਾ ਹੈ। ਔਰ ਹੁਣ ਕਿਉਂਕਿ ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ ਦੀ ਕੈਂਪੇਨ ਕੈਨੇਡਾ ਪਹੁੰਚ ਚੁੱਕੀ ਹੈ, ਨੈਕਸਟ ਮੰਥ ਸਪਟੈਂਬਰ ਦੇ ਵਿੱਚ ਟੋਰਾਂਟੋ ਤੋਂ ਕੈਨੇਡਾ 'ਚ ਵੋਟਾਂ ਹੋਣੀਆਂ ਨੇ। ਹੁਣ ਤੁਸੀਂ ਦੇਖੋਗੇ ਕਿ ਸਿੱਖਸ ਫਾਰ ਜਸਟਿਸ ਉਹਨੂੰ ਇੱਧਰ ਵੀ ਜੋੜ ਦਿੱਤਾ ਹੈ, ਉੱਧਰ ਵੀ ਜੋੜ ਦਿੱਤਾ ਹੈ। ਔਰ ਇਹ ਕਹਾਣੀ ਇੱਥੇ ਮੁਕੰਮਲ ਨਹੀਂ ਹੁੰਦੀ ਜੇ ਪਾਕਿਸਤਾਨ ਦੀ ISI ਵਿੱਚ ਨਾ ਆਏ। ਔਰ ਇਹ ਆਰਟੀਕਲ ਦਾ ਐਂਡ, ਕਿਉਂਕਿ ਜਦੋਂ ਮੈਂ ਕਿਹਾ ਵੀ ਕਿਵੇਂ ਇਹਨਾਂ ਦੇ ਪ੍ਰੋਫੈਸ਼ਨਲ ਜਰਨਲਿਸਟ ਬਹਿ ਕੇ ਲਿਖਦੇ ਨੇ, ਅਖੀਰਲਾ ਉਹਦਾ ਟਾਈਟਲ ਹੈ ISI ਐਕਟੀਵਿਟੀਜ਼ ਇਨ ਕੈਨੇਡਾ। ਇਟ ਇਜ਼ ਆਲਸੋ ਐਨ ਓਪਨ ਸੀਕ੍ਰੇਟ, ਇਹ ਓਪਨ ਸੀਕ੍ਰੇਟ ਹੈ that Pakistan's ISI has its presence in entire Canada in large numbers, ਲੱਖਾਂ ਦੀ ਗਿਣਤੀ 'ਚ ISI ਦੇ ਏਜੰਟ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਲਾਰਜ ਨੰਬਰ ਦਾ ਤਾਂ ਇਹੀ ਮਤਲਬ ਹੈ ਨਾ, ਹਜ਼ਾਰਾਂ 'ਚ ਨਹੀਂ, ਲੱਖਾਂ 'ਚ। The spy agency is known for working in close coordination with anti-India and Khalistani elements by providing them with all sorts of aid and advice। ਲੱਖਾਂ ਡਾਲਰ ਅੱਗੋਂ ਦੇ ਰਹੇ ਨੇ ਸਿੱਖਾਂ ਨੂੰ, ਸਲਾਹ ਵੀ ਉਹਨਾਂ ਦੀ ਸਿੱਖ ਮੰਨ ਰਹੇ ਨੇ। ਔਰ ਇਹ ISI ਉੱਥੇ ਐਕਟਿਵ ਹੈ। ਇਟ ਇਜ਼ ਅ ਵੈਲ ਨੋਨ ਫੈਕਟ that Canadian authorities have never questioned the disruptive and objectionable activities of ISI being carried out from Canada। ਸਾਰਾ ਮਲਵਾ ਲਿਆ ਕਿ ਕੈਨੇਡੀਅਨ ਗਵਰਨਮੈਂਟ ਦੇ ਇਹ ਹੈ ਕਿਸੇ ਨੂੰ ਡਿਫੈਂਸਿਵ ਕਰਨਾ, ਤਾਂ ਕਿ ਕਿਤੇ ਕੈਨੇਡੀਅਨ ਗਵਰਨਮੈਂਟ ਜੋ ਇਹਨਾਂ ਦੀਆਂ ਏਜੰਸੀਆਂ ਇੰਡੀਆ ਦੀਆਂ ਆਪਣੀਆਂ ਜੋ ਕਰ ਰਹੀਆਂ ਨੇ ਕੈਨੇਡਾ ਦੇ ਵਿੱਚ, ਉਹਦੇ ਤੇ ਆਵਾਜ਼ ਨਾ ਖੋਲਣ। ਇੰਨਾ ਕੁ ਉਹਨਾਂ ਨੂੰ ਗਿਲਟੀ ਬਣਾ ਦਿਓ ਕਿ ਉਹ ਕਹਿਣ ਜੀ ਚੁੱਪ ਰਹਿਣ 'ਚ ਹੀ ਭਲਾ ਹੈ। ਇਹ ਹੈ ਇੰਡੀਅਨਸ ਦਾ, ਉਹਨਾਂ ਦੀਆਂ ਏਜੰਸੀਆਂ ਦਾ ਕੰਮ ਕਰਨ ਦਾ ਢੰਗ। ਔਰ ਅਸੀਂ ਇਹ ਦੇਖੀਏ ਵੀ ਅਸੀਂ ਕਿੱਥੇ ਖੜੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।